ਅੱਜ ਦੀਆਂ ਖਬਰਾਂ ਆਪਾਂ ਟਰੈਕਿੰਗ ਤੋਂ ਪਹਿਲਾਂ ਇੱਕ ਜ਼ਰੂਰ ਇੰਪੋਰਟੈਂਟ ਖਬਰ ਸਾਂਝੀ ਕਰਨੀ ਆ। ਸਵੇਰੇ ਵੀ ਤੁਸੀਂ ਸੁਣੀ ਹੋਊਗੀ। ਇੰਡੀਆ ਨੇ ਜੋ ਕੈਨੇਡੀਅਨ ਸਿਟੀਜ਼ਨਸ ਆ, ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਸਸਪੈਂਡ ਕਰ ਦਿੱਤੇ ਹੈਗੇ ਆ। ਸੋ ਅੱਜ ਤੋਂ ਜਿਹੜੇ ਵੀ ਕੈਨੇਡਾ ਦੇ ਸਿਟੀਜ਼ਨ ਹੈਗੇ ਆ, ਉਹ ਇੰਡੀਆ ਨਹੀਂ ਜਾ ਸਕਦੇ ਹੈਗੇ। ਇਹ ਦੋਨਾਂ ਮੁਲਕਾਂ ਦੇ ਵਿੱਚ ਉਸ ਟਾਈਮ ਦੇ ਉੱਤੋਂ ਇਹ ਐਸਕੇਲੇਸ਼ਨ ਹੋਈ ਹੈਗੀ ਆ। ਜੋ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਓਪਨਲੀ ਕਿਹਾ ਵੀ ਇੰਡੀਅਨ ਏਜੰਸੀਜ਼ ਜਾਂ ਇੰਡੀਆ ਦੇ ਏਜੰਟਸ ਇਨਵੋਲਵ ਸੀਗੇ ਤੇ ਸਾਡੇ ਨਾਲ ਕੋਆਪਰੇਸ਼ਨ ਕਰੇ ਭਾਰਤ ਦੀ ਸਰਕਾਰ, ਤੇ ਦੋਨਾਂ ਨੇ ਡਿਪਲੋਮੇਟ ਕੱਢੇ। ਤੇ ਹੁਣ ਇੰਡੀਆ ਨੇ ਨਿਊਯਾਰਕ ਟਾਈਮ ਦੀ ਕੁਝ ਘੰਟੇ ਪਹਿਲਾਂ ਦੀ ਖਬਰ ਆ, ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਇੰਡੀਆ ਨੇ ਕਿਹਾ ਵੀ ਕੋਈ ਵੀ ਜਿਹੜਾ ਕੈਨੇਡੀਅਨ ਸਿਟੀਜ਼ਨ ਆ ਉਹ ਇੰਡੀਆ ਹੁਣ ਵਿਜ਼ਿਟ ਨਹੀਂ ਕਰ ਸਕਦਾ। ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਸਸਪੈਂਡ ਕਰ ਦਿੱਤੇ ਗਏ ਹੈਗੇ ਆ। ਅਰਿਨ ਡੈਮ ਬਾਗਚੀ ਜੋ ਇੰਡੀਆ ਦੇ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਆ, ਉਹਨਾਂ ਨੇ ਇਹ ਕਿਹਾ ਵੀ ਸਿਕਿਉਰਿਟੀ ਇਸ਼ੂ ਆ, ਅਸੀਂ ਆਪਣਾ ਸਟਾਫ ਘਟਾਇਆ ਇਸ ਕਰਕੇ ਜੋ ਆ ਉਹ ਵੀਜ਼ੇ ਕੈਂਸਲ ਕਰਨ ਜਾ ਰਹੇ ਹੈਗੇ ਆ। ਦੂਸਰੇ ਪਾਸੇ ਰਾਜਕਨਵੀਰ ਸਿੰਘ ਜੀ, ਬਹੁਤ ਸਾਰੀਆਂ ਕਿਆਸ ਲਾਈਆਂ ਇਹ ਲੋਕ ਲਾ ਰਹੇ ਸੀ ਵੀ ਸ਼ਾਇਦ ਉਦਾਂ ਹੀ ਬਲੇਮ ਕਰ ਰਹੇ ਆ ਕੈਨੇਡਾ ਦੀ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਬੋਲਣਾ, ਕੋਈ ਇਦਾਂ ਦੀ ਗੱਲ ਨਹੀਂ। ਇਹ ਖਬਰਾਂ ਆ ਰਹੀਆਂ ਵੀ 20 ਦਿਨ ਪਹਿਲਾਂ G20 ਦੀ ਮੀਟਿੰਗ ਤੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਸੀ, ਤੇ ਜੋ ਬਾਈਡਨ ਹੋਣਾ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ 20 ਦਿਨ ਜਦ ਤੱਕ G20 ਨਹੀਂ ਹੁੰਦੀ ਚੁੱਪ ਰਹੋ, ਨਹੀਂ ਤਾਂ G20 ਜਿਹੜੀ ਆ ਉਹ ਸਾਰੀ ਮੈਸਅਪ ਹੋ ਜਾਣੀ ਆ। ਤੇ ਉੱਥੇ ਪਰਸਨਲੀ ਜਾ ਕੇ ਜੋ ਇੰਡੀਆ ਦਾ ਪ੍ਰਾਈਮ ਮਿਨਿਸਟਰ ਆ ਉਹਦੇ ਨਾਲ ਗੱਲਬਾਤ ਕਰੋ। ਸੋ ਜਸਟਿਨ ਟਰੂਡੋ ਨੇ ਪ੍ਰਾਈਮ ਮਿਨਿਸਟਰ ਇੰਡੀਆ ਦੇ ਨਾਲ ਗੱਲਬਾਤ ਕੀਤੀ। ਬੜੀਆਂ ਖਬਰਾਂ ਆਉਂਦੀਆਂ ਰਹੀਆਂ ਵੀ ਜੀ ਉਹਨਾਂ ਨੂੰ ਟ੍ਰੀਟ ਨਹੀਂ ਕੀਤਾ ਗਿਆ, ਇੱਥੇ ਨਹੀਂ। ਉਹ ਹੁਣ ਇਹ ਖਬਰਾਂ ਆ ਰਹੀਆਂ ਵੀ ਉਹ ਕਿਉਂਕਿ ਇੰਨਾ ਕੁਝ ਕੈਨੇਡਾ 'ਚ ਹੋਇਆ, ਉਹ ਜੋ ਇੰਡੀਆ ਦੀ ਸਰਕਾਰ ਉਹਨਾਂ ਨੂੰ ਜਗ੍ਹਾ ਦਿੱਤੀ ਸੀ ਰਹਿਣ ਲਈ, ਉੱਥੇ ਨਹੀਂ ਰਹੇ, ਉਹ ਡਿਫਰੈਂਟ ਜਗ੍ਹਾ ਦੇ ਉੱਤੇ ਰਹੇ ਹੈਗੇ ਆ। ਸੋ ਲੇਟੈਸਟ ਖਬਰ ਹੁਣ ਇਹ ਆ ਰਹੀ ਆ। ਬਾਕੀ ਕੈਨੇਡਾ ਵਾਲੇ ਹੁਣ ਗਾਹਾਂ ਕੀ ਐਕਸ਼ਨ ਕਰਦੇ ਆ ਇਹ ਹੁਣ ਦੇਖਦੇ ਆ। ਪਰ ਜਿੰਨੇ ਕੁ ਵੀ ਸਾਡੇ ਸਰੋਤੇ ਸੁਣਦੇ ਆ, ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਕੈਨੇਡੀਅਨ ਇੰਡੀਆ ਗਏ ਹੋ ਆ, ਉਹਨਾਂ ਨੂੰ ਕਹੋ ਵੀ ਜੇ ਛੇਤੀ ਵਾਪਸ ਆ ਸਕਦੇ ਆ ਜਾਓ। ਜੇ ਕੈਨੇਡਾ ਵਾਲਿਆਂ ਨੇ ਵੀ ਇਹ ਕਰ ਦਿੱਤਾ ਤਾਂ ਫਿਰ ਜਿਹੜੀ ਆ ਪ੍ਰੋਬਲਮ ਹੋਊਗੀ। ਇੱਕ ਹੋਰ ਬ੍ਰੇਕਿੰਗ ਨਿਊਜ਼ ਇਸ ਦੇ ਵਿੱਚ ਆ ਰਹੀ ਆ। ਮੈਟਾ ਫੇਸਬੁੱਕ ਨੇ ਇਸ ਬਾਬਤ ਬਹੁਤ ਸਾਰੀਆਂ ਜਿਹੜੀਆਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਜੋ ਕਵਰ ਕਰ ਰਹੀਆਂ ਸੀਗੀਆਂ ਅਸੈਸੀਨੇਸ਼ਨ ਕੈਨੇਡੀਅਨ ਸਿਟੀਜ਼ਨ ਦੀ, ਉਸ ਨੂੰ ਉਹਨਾਂ ਨੇ ਰੋਕ ਦਿੱਤਾ ਸੀਗਾ। ਜਿਹੜਾ ਇੰਡੀਆ ਨੇ ਇੱਕ ਹਿਸਾਬ ਦੇ ਨਾਲ ਲੱਗਦਾ ਹੈ ਵੀ ਫੇਸਬੁੱਕ ਜਾਂ ਮੈਟਾ ਦੀ ਬਾਂਹ ਮਰੋੜੀ ਆ, ਜਿਸ ਦੇ ਵਿੱਚ ਜਿਹੜੀ ਫੋਰਨ ਇੰਟਰਫੇਰੈਂਸ ਦਾ ਮੁੱਦਾ ਬਾਅਦ ਦੇ ਵਿੱਚ ਨਿਕਲਿਆ ਆ, ਉਹ ਗੱਲਾਂ ਨੂੰ ਜਿਹੜਾ ਆ ਉਹ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਲੀਕ ਹੋਈਆਂ ਨੇ ਕੁਝ ਮੈਟਾ ਦੀਆਂ ਈਮੇਲਸ, ਉਸ ਦੇ ਵਿੱਚ ਇਹ ਪਤਾ ਲੱਗਾ ਹੈ ਵੀ ਕੈਨੇਡੀਅਨ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਿਹੜੀਆਂ ਕਵਰ ਕਰ ਰਹੀਆਂ ਸੀਗੀਆਂ ਇੰਡੀਅਨ ਅਸੈਸੀਨੇਸ਼ਨ ਆਫ ਕੈਨੇਡੀਅਨ ਸਿਟੀਜ਼ਨ, ਉਹਨਾਂ ਨੂੰ ਫੇਸਬੁੱਕ ਨੇ ਮੈਟਾ ਨੇ ਜਾਣ ਬੁੱਝ ਕੇ ਆਪਣੇ ਪਲੇਟਫਾਰਮ ਦੇ ਉੱਤੇ ਜਿਹੜਾ ਉਹ ਰੋਕਿਆ ਆ। ਸੋ ਬਿਲਕੁਲ ਮੋਦੀ ਦੇ ਨਾਲ ਮਿਲ ਕੇ, ਇੰਡੀਅਨ ਸਟੇਟ ਦੇ ਨਾਲ ਮਿਲ ਕੇ ਜਿਹੜੀ ਫੇਸਬੁੱਕ ਆ ਮੈਟਾ ਆ ਉਹ ਇਸ ਟਾਈਮ ਚੱਲ ਰਹੀ ਸੀ। ਇਹ ਦੋਸ਼ ਪਹਿਲਾਂ ਵੀ ਇਹਨਾਂ ਉੱਤੇ ਜਿਹੜੇ ਆ ਉਹ ਲੱਗਦੇ ਰਹੇ ਆ ਵੀ ਉੱਥੇ ਵੀ ਇਸੇ ਤਰੀਕੇ ਦੇ ਨਾਲ ਇੱਕ ਜਾਣੇ ਦੀ ਹੀ ਗੱਲ ਨੂੰ ਪ੍ਰਮੋਟ ਕਰਦੇ ਆ ਤੇ ਦੂਜੇ ਨੂੰ ਜਿਹੜਾ ਉਹ ਰੋਕ ਦਿੰਦੇ ਆ। ਸੋ ਮੈਟਾ ਇਸ ਟਾਈਮ ਸੈਂਸਰ ਕਰ ਰਿਹਾ ਆ ਕੈਨੇਡੀਅਨ ਨਿਊਜ਼ ਨੂੰ, ਇੱਕ ਬਾਹਰਲੇ ਮੁਲਕ ਦੇ ਜਿਹੜੇ ਉਹ ਕਹਿਣ ਦੇ ਉੱਤੇ, ਭਾਰਤ ਦੇ ਜਿਹੜੇ ਉਹ ਕਹਿਣ ਉੱਤੇ। ਸੋ ਇਹ ਸਾਰੀ ਚੀਜ਼ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਇਹ ਕਈ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ। ਇੰਡੀਆ ਵਾਲੇ ਇਸ ਟਾਈਮ ਜਿਉਂ-ਜਿਉਂ ਇਹ ਚੀਜ਼ਾਂ ਹੋ ਰਹੀਆਂ ਉਹ ਨੰਗੇ ਹੋ ਰਹੇ ਆ। ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ, ਇੱਕ ਤਾਂ ਕਤਲ ਕੀਤਾ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਗੱਲਾਂ ਨੂੰ ਜਿਹੜਾ ਉਹ ਦੱਬਣ ਦੀ ਜਿਹੜੀ ਉਹ ਕੋਸ਼ਿਸ਼ ਬਣਦਾ ਤਾਂ ਕੈਨੇਡਾ ਵਾਲਿਆਂ ਦਾ ਸੀਗਾ ਇਹ ਚੀਜ਼ ਕਰਨਾ, ਤੇ ਕਰ ਉਹ ਇੰਡੀਆ ਵਾਲਿਆਂ ਨੇ ਦਿੱਤੀ ਆ। ਦੇਖੋ ਇਹ ਖਲਾਰਾ ਅੱਗੇ ਤੱਕ ਕਿੱਥੇ ਤੱਕ ਜਿਹੜਾ ਉਹ ਜਾਂਦਾ ਆ। ਪਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਿਹੜਾ ਇਹ ਬਿਆਨ ਦਿੱਤਾ ਆ, ਇਹ ਐਲੀਗੇਸ਼ਨ ਜਿਹੜੇ ਉਹ ਲਾਏ ਆ, ਉਸ ਤੋਂ ਬਾਅਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਲਚਲ ਜਿਹੜੀ ਉਹ ਮਚ ਚੁੱਕੀ ਆ, ਤੜਥੱਲੀ ਜਿਹੜੀ ਉਹ ਫੈਲੀ ਹੋਈ ਆ। ਫਾਈਨੈਂਸ਼ੀਅਲ ਟਾਈਮਜ਼ ਦੇ ਮੁਤਾਬਕ ਕੈਨੇਡਾ ਦੇ ਸਿੱਖਾਂ ਨੇ ਜੋ ਜਸਟਿਨ ਟਰੂਡੋ ਨੇ ਡਿਸੀਜਨ ਲਿਆ ਆ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਹੈਗੀ ਆ ਵੀ ਫਾਈਨਲੀ ਸਾਡੀ ਕਿਸੇ ਨੇ ਜਿਹੜੀ ਆ ਉਹ ਬਾਂਹ ਫੜੀ ਹੈਗੀ ਆ। ਸਾਡੇ ਸਿਟੀਜ਼ਨ ਨੂੰ ਸਾਡੇ ਹੀ ਮੁਲਕ ਦੇ ਵਿੱਚ ਕੋਈ ਦੂਸਰੇ ਮੁਲਕ ਦੀ ਏਜੰਸੀ ਦੇ ਲੋਕ ਆ ਕੇ ਮਾਰਦੇ ਨੇ, ਬਹੁਤ ਮਾੜੀ ਗੱਲ ਹੈਗੀ ਆ। ਸੋ ਬਹੁਤ ਤੇਜ਼ੀ ਦੇ ਨਾਲ ਕੈਨੇਡਾ ਤੇ ਇੰਡੀਆ ਦੀਆਂ ਜੋ ਪੋਜੀਸ਼ਨਸ ਆ ਉਹ ਬਦਲ ਰਹੀਆਂ ਹੈਗੀਆਂ। ਜੀ।